272 25004082722500 ਇਸ ਨੰਬਰ ਦੇ ਉੱਤੇ ਤੁਸੀਂ ਜਿਹੜਾ ਜੀ ਕਾਲ ਕਰਕੇ ਇਹਨਾਂ ਦੇ ਕੋਲੋਂ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਦੀਆਂ ਸੇਵਾਵਾਂ ਜਿਹੜੀਆਂ ਆ ਉਹ ਤੁਸੀਂ ਲੈ ਸਕਦੇ ਹੋ। ਇਸ ਦੇ ਨਾਲ ਨਾਲ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਅਵਤਾਰ ਸਿੰਘ ਮੰਜਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਭਵਨ ਸਿੰਘ, ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਕੈਂਪੇਨ ਹੈ US ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੀ ਉਹ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈਗੀ ਆ। ਅੱਜ ਪ੍ਰੈਜ਼ੀਡੈਂਟ ਬਰਾਕ ਓਬਾਮਾ ਵੀ ਜਿਹੜੇ ਆ ਜੋ ਬਾਈਡਨ ਉਹਨਾਂ ਦੇ ਹੱਕ ਦੇ ਵਿੱਚ ਆਏ ਆ। ਇਸੇ ਤਰ੍ਹਾਂ ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਵੀ ਇੱਕ ਬਹੁਤ ਵੱਡੀ ਰੈਲੀ ਜਿਹੜੀ ਆ ਪੈਨਸਲਵੇਨੀਆ ਦੇ ਵਿੱਚ ਕੀਤੀ ਹੈਗੀ ਆ। ਦੂਸਰੇ ਪਾਸੇ ਜੇ ਦੱਸਦੀ ਜਾਈਏ ਕਹਿੰਦੇ ਜਿਹੜੀ ਫੈਡਰਲ ਗਵਰਨਮੈਂਟ ਆ ਫੈਡਸ ਉਹ ਕਹਿ ਰਹੇ ਆ ਵੀ ਰਸ਼ੀਆ ਤੇ ਈਰਾਨ ਉਹ ਇੰਟਰਫੀਅਰ ਕਰ ਰਹੇ ਹੈਗੇ ਆ ਆਪਣੀ ਇਲੈਕਸ਼ਨ ਦੇ ਵਿੱਚ। ਕਹਿੰਦੇ ਵੀ ਜਿਹੜੀ ਸਮਹਾਓ ਇਰਾਨੀਅਨ ਤੇ ਰਸ਼ੀਅਨ ਦੇ ਕੋਲ ਲੱਗਦਾ ਆ ਵੀ ਵੋਟਰਾਂ ਦੀ ਜਿਹੜੀ ਲਿਸਟ ਆ US ਦੀ ਉਹ ਪਹੁੰਚ ਗਈ ਹੈਗੀ ਆ। ਸੋ ਉਹ ਈਮੇਲਸ ਲੋਕਾਂ ਨੂੰ ਪਾ ਰਹੇ ਹੈਗੇ ਆ। ਸੋ ਇਹ ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ ਕਿਸ ਤਰ੍ਹਾਂ ਇੱਕ ਫਾਰ ਰਾਈਟ ਗਰੁੱਪ ਜਿਹੜਾ ਪ੍ਰਾਊਡ ਬॉयਜ਼ ਕਰਕੇ ਹੈਗਾ ਉਹਦੇ ਨਾਮ ਦੇ ਉੱਤੇ ਈਮੇਲਸ ਸੈਂਡ ਕਰ ਰਹੇ ਆ ਤਾਂ ਕਿ ਲੋਕਾਂ ਨੂੰ ਇੰਟੀਮੀਡੇਟ ਕੀਤਾ ਜਾ ਸਕੇ। ਪਰ ਇਹ ਪਤਾ ਚੱਲਿਆ ਵੀ ਇਹ ਉਹਨਾਂ ਵੱਲੋਂ ਕੋਈ ਇੱਦਾਂ ਦੀ ਨਹੀਂ ਕੀਤੀ ਗਈ। ਐਸਟੋਨੀਆ ਸਵੇਰੇ ਜਿਸ ਤਰ੍ਹਾਂ ਤੁਸੀਂ ਦੱਸਿਆ ਸੀ ਕਿਹੜੇ ਮੁਲਕ ਤੋਂ ਜਿਹੜੀਆਂ ਈਮੇਲ ਆ ਇਹ ਕ੍ਰੀਏਟ ਕੀਤੀਆਂ ਗਈਆਂ ਹੈਗੀਆਂ ਤੇ ਅਲਾਸਕਾ ਜਾਂ ਹੋਰ ਕਈ ਸ਼ਹਿਰਾਂ ਦੇ ਵਿੱਚ ਵੀ ਜਿਹੜੀਆਂ ਈਮੇਲਸ ਇਹ ਪਹੁੰਚੀਆਂ ਹੈਗੀਆਂ। ਜੀ ਬਿਲਕੁਲ। ਸੋ ਕਾਫੀ ਜਿਹੜਾ ਇਸ ਦੇ ਉੱਤੇ ਉਹਨਾਂ ਨੇ US ਦੀ ਸਰਕਾਰ ਨੇ ਇਹ ਸਪਸ਼ਟ ਕਰ ਦਿੱਤਾ ਵੀ ਇਹ ਜਿਹੜਾ ਈਰਾਨ ਦੇ ਦੁਆਰਾ ਇਸ ਦੇ ਵਿੱਚ ਸਾਰਾ ਕੁਛ ਜਿਹੜਾ ਆ ਉਹ ਕੀਤਾ ਗਿਆ ਸੀਗਾ ਜਿਹਦੇ ਕਰਕੇ ਸਾਰਾ ਕੁਛ ਵਾਪਰਿਆ ਆ। ਉਹਨਾਂ ਨੇ ਹੀ ਈਮੇਲਾਂ ਜਿਹੜੀਆਂ ਉਹ ਕੀਤੀਆਂ ਹੈਗਾ। ਉੱਧਰ ਰਾਸ਼ਟਰਪਤੀ ਟਰੰਪ ਹੁਣਾਂ ਨੇ ਇਹ ਵੀ ਇੱਕ ਕਿਤੇ ਨਾ ਕਿਤੇ ਇਸ਼ਾਰਾ ਕਹਿੰਦੇ ਅੱਜ ਕੀਤਾ ਆ ਵੀ FBI ਦੇ ਡਾਇਰੈਕਟਰ ਨੂੰ ਵੀ ਜਿਹੜਾ ਉਹ ਫਾਇਰ ਕਰ ਸਕਦੇ ਨੇ। ਕ੍ਰਿਸਟੋਫਰ ਵਰੇ ਦੇ ਨਾਲ ਵੀ ਇਸ ਟਾਈਮ ਕਹਿ ਸਕਦੇ ਹਾਂ ਵੀ ਉਹਨਾਂ ਦੇ ਗੱਲਬਾਤ ਜਾਂ ਉਹਨਾਂ ਦੇ ਸੰਬੰਧ ਬਹੁਤੇ ਸੁਖਾਲੇ ਜਿਹੜੇ ਉਹ ਨਹੀਂ ਆ। ਅਤੇ ਨਾਲ ਹੀ ਜਿਹੜੇ ਅਟਰਨੀ ਜਨਰਲ ਵਿਲੀਅਮ ਬਾਰ ਆ ਉਹਨਾਂ ਦੇ ਨਾਲ ਵੀ ਉਹਨਾਂ ਦੀ ਫਰਸਟ੍ਰੇਸ਼ਨ ਕਿਤੇ ਨਾ ਕਿਤੇ ਵੱਧਦੀ ਜਾ ਰਹੀ ਆ। ਉਹ ਚਾਹੁੰਦੇ ਸੀਗੇ ਵੀ ਉਹਨਾਂ ਦੇ ਪੋਲੀਟੀਕਲ ਰਾਈਵਲਸ ਆ ਉਹਨਾਂ ਦੇ ਖਿਲਾਫ ਡਿਪਾਰਟਮੈਂਟ ਆਫ ਜਸਟਿਸ ਨੂੰ ਜਿਹੜਾ ਉਹ ਵਰਤਿਆ ਜਾਵੇ। ਪਰ ਕਿਤੇ ਨਾ ਕਿਤੇ ਸ਼ਾਇਦ ਭੁੱਲ ਜਾਂਦੇ ਆ ਵੀ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਆ ਉਹ ਇੱਕ ਆਜ਼ਾਦ ਸੰਸਥਾ ਦੇ ਵਜੋਂ ਜਿਹੜਾ ਜ਼ਰੂਰ ਕੰਮ ਕਰਦਾ ਆ। ਨੋ ਡਾਊਟ ਜਿਹੜੇ ਅਟਰਨੀ ਜਨਰਲ ਆ ਉਹ ਰਾਸ਼ਟਰਪਤੀ ਦੇ ਦੁਆਰਾ ਲਾਏ ਜਾਂਦੇ ਨੇ ਪਰ ਉਹਨਾਂ ਨੇ ਸੰਵਿਧਾਨ ਦੇ ਮੁਤਾਬਕ ਹੀ ਜਿਹੜਾ ਆਪਣਾ ਕੰਮ ਕਾਜ ਕਰਨਾ ਹੁੰਦਾ ਆ। ਅਜੇ ਵੀ ਵਿਲੀਅਮ ਬਾਰ ਦਾ ਜਿਹੜਾ ਕਾਫੀ ਜ਼ਿਆਦਾ ਕ੍ਰਿਟਿਸਿਜ਼ਮ ਟਰੰਪ ਹੁਣਾਂ ਦੇ ਵਿਰੋਧੀਆਂ ਦੇ ਦੁਆਰਾ ਲਗਾਤਾਰ ਕੀਤਾ ਜਾਂਦਾ ਹੈਗਾ ਆ। ਅਗਲੀ ਖਬਰ ਜਿਹੜੀ ਆ ਸੈਨੇਟ ਡੈਮੋਕ੍ਰੇਟਸ ਨੇ GOP ਵੱਲੋਂ ਜਿਹੜਾ $500 ਬਿਲੀਅਨ ਦਾ ਕਰੋਨਾ ਵਾਇਰਸ ਏਡ ਬਿੱਲ ਜਿਹੜਾ ਲੈ ਕੇ ਉਹ ਆਏ ਸੀ ਉਸ ਨੂੰ ਬਲੌਕ ਕਰ ਦਿੱਤਾ ਗਿਆ ਆ। ਈਵਨ ਦੋ ਨੈਂਸੀ ਪਲੋਸੀ ਤੇ ਸਟੀਵਨ ਮਨੂਚਿਨ ਦੋਨਾਂ ਦੇ ਵਿੱਚ ਜਿਹੜੀ ਗੱਲਬਾਤ ਆ ਚੱਲ ਰਹੀ ਹੈਗੀ ਆ। ਸੈਨੇਟ ਡੈਮੋਕ੍ਰੇਟਸ ਨੇ $500 ਬਿਲੀਅਨ ਦਾ ਬਿੱਲ ਜਿਹਦੇ ਵਿੱਚ PPP ਫੰਡਸ ਵੀ ਇਨਕਲੂਡ ਸੀ, $300 ਪਰ ਵੀਕ ਸਪਲੀਮੈਂਟਲ ਅਨਪਲਾਇਮੈਂਟ ਇੰਸ਼ੋਰੈਂਸ ਦੇ ਬੈਨੀਫਿਟਸ ਵੀ ਸੀ, ਲਾਇਬਿਲਿਟੀ ਪ੍ਰੋਟੈਕਸ਼ਨ ਫॉर ਬਿਜ਼ਨੈਸਿਸ ਇਹ ਸੀਗੇ। ਸੋ ਇਸ ਬਿੱਲ ਨੂੰ ਜਿਹੜਾ ਬਲੌਕ ਕਰ ਦਿੱਤਾ ਗਿਆ ਹੈ। ਪਰ ਦੂਸਰੇ ਪਾਸੇ ਜਿਹੜੇ ਨੈਂਸੀ ਪਲੋਸੀ ਤੇ ਟ੍ਰੇਜਰੀ ਸੈਕਟਰੀ ਜਿਹੜੇ ਹੈਗੇ ਸਟੀਵਨ ਮਨੂਚਿਨ ਉਹਨਾਂ ਦਾ ਜਿਹੜਾ ਇੱਕ $1.8 ਟ੍ਰਿਲੀਅਨ ਦੇ ਬਿੱਲ 'ਤੇ ਉਹ ਕੰਮ ਕਰ ਰਹੇ ਉਹ ਹਜੇ ਵੀ ਜਿਹੜੀ ਗੱਲਬਾਤ ਚੱਲ ਰਹੀ ਹੈਗੀ ਆ। ਪਰ ਇਸ ਨੂੰ ਬਲੌਕ ਕਿਸ ਤਰ੍ਹਾਂ ਕੀਤਾ ਗਿਆ ਕਿਉਂਕਿ 51 ਦੇ ਕਰੀਬ ਰਿਪਬਲਿਕਨ ਸੈਨੇਟਰ ਸੀ, 44 ਜਿਹੜੇ ਆ ਉਹਨਾਂ ਨੇ ਡੈਮੋਕਰੇਟ ਵੱਲ ਗਏ ਹੈਗੇ ਆ। ਕੁਛ ਜਿਹੜੇ ਸੀ ਐਬਸੈਂਟ ਵੀ ਸੀ। 60 ਵੋਟਾਂ ਜਿਹੜੀਆਂ ਚਾਹੀਦੀਆਂ ਸੀਆਂ ਇਸ ਨੂੰ ਪਾਸ ਕਰਨ ਦੇ ਲਈ। ਪਰ ਜਿੰਨੇ ਵੀ ਹੁਣ ਜਿਹੜੇ ਕੋਮੈਂਟੇਟਰਸ ਹੈਗੇ ਆ ਵੱਖ-ਵੱਖ ਨਿਊਜ਼ ਆਊਟਲੈਟਸ ਦੇ ਉਹ ਹੁਣ ਇਹੀ ਸੋਚ ਰਹੇ ਆ ਵੀ ਲੱਗਦਾ ਨਹੀਂ ਇਲੈਕਸ਼ਨ ਤੋਂ ਪਹਿਲਾਂ ਜਾਣੀ ਕਿ ਨਵੰਬਰ 3 ਤੋਂ ਪਹਿਲਾਂ ਕਿਸੇ ਤਰ੍ਹਾਂ ਦਾ ਇਹ ਜਿਹੜਾ ਸਟਿਮੂਲਸ ਪੈਕੇਜ ਬਿੱਲ ਆ ਉਹ ਪਾਸ ਹੋਊਗਾ। ਜੀ ਜੀ। ਉੱਧਰ ਜੱਜ ਬੈਰਟ ਦੀ ਜਿਹੜੀ ਨੋਮੀਨੇਸ਼ਨ ਨੂੰ ਲੈ ਕੇ ਜਿਹੜੀ ਕਮੇਟੀ ਨੇ ਵੋਟ ਕਰਨੀ ਸੀ
ਡੈਮੋਕ੍ਰੇਟਸ ਦੇ ਸੈਨੇਟਰ ਕਹਿ ਰਹੇ ਆ ਵੀ ਉਹ ਇਸ ਕਮੇਟੀ ਵੋਟ ਦਾ ਬਾਈਕਾਟ ਕਰਨ ਜਾ ਰਹੇ ਹੈਗੇ ਆ। 12 ਦਿਨ ਕਹਿੰਦੇ ਇਲੈਕਸ਼ਨ ਨੂੰ ਜਿਹੜੇ ਉਹ ਰਹਿ ਗਏ ਆ, ਅਤੇ ਉਸ ਤੋਂ ਪਹਿਲਾਂ ਜਿਹੜੇ ਆ ਇਹਨਾਂ ਨੂੰ ਇਹ ਲੱਗਾ ਪਿਆ ਆ ਵੀ ਆਪਾਂ ਜਸਟਿਸ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣਾ ਜਿਹੜਾ ਉਹ ਲਾ ਲਈਏ, ਜਦ ਕਿ 30 ਮਿਲੀਅਨ ਤੋਂ ਵੱਧ ਲੋਕਾਂ ਨੇ ਆਲਰੇਡੀ ਨਵੇਂ ਜਿਹੜੇ ਵੀ ਪ੍ਰੈਜ਼ੀਡੈਂਟ ਆ, ਚਾਹੇ ਰੀਇਲੈਕਟ ਕਰਨੇ ਆ ਜਾਂ ਜਿਹੜਾ ਜੋ ਬਾਈਡਨ ਦੇ ਲਈ ਆ, ਉਹਨਾਂ ਨੇ ਲੋਕਾਂ ਨੇ ਜਿਹੜੀ ਵੋਟ ਆ ਉਹ ਪਾ ਦਿੱਤੀ ਹੋਈ ਆ। ਸੋ ਇਸੇ ਦੇ ਚੱਲਦਿਆਂ ਸੈਨੇਟ ਦੇ ਮਾਈਨੋਰਟੀ ਲੀਡਰ ਚਾਰਲਸ ਸ਼ੂਮਰ ਉਹਨਾਂ ਨੇ ਕਿਹਾ ਆ ਵੀ ਇਸ ਜਿਹੜੀ ਕਮੇਟੀ ਵੋਟ ਦੀ ਜਿਹੜੀ ਆ ਇੱਕ ਹਿਸਾਬ ਦੇ ਨਾਲ ਲੈਜਿਟੀਮੇਸੀ ਜਿਹੜੀ ਉਹ ਨਹੀਂ ਰਹਿੰਦੀ, ਕੋਈ ਪ੍ਰੋਸੈਸ ਦੀ ਕਹਿੰਦੇ ਆ ਉਸ ਨੂੰ ਅਸੀਂ ਲੈਜਿਟੀਮੇਸੀ ਨਹੀਂ ਦੇਵਾਂਗੇ, ਅਤੇ ਅਸੀਂ ਆਪਣੇ ਵੱਲੋਂ ਇਸ ਕਮੇਟੀ ਵੋਟ ਦਾ ਬਾਈਕਾਟ ਜਿਹੜਾ ਉਹ ਕੀਤਾ ਜਾਊਗਾ। 22 ਮੈਂਬਰਾਂ ਦੀ ਇਹ ਜਿਹੜੀ ਸੈਨੇਟ ਜੁਡੀਸ਼ਰੀ ਕਮੇਟੀ ਆ, ਉਹਨਾਂ ਨੇ ਕੱਲ੍ਹ ਦੁਪਹਿਰ ਨੂੰ ਬੈਰਟ ਦੀ ਨੋਮੀਨੇਸ਼ਨ ਦੇ ਉੱਤੇ ਵੋਟ ਕਰਨੀ ਆ। ਪਾਰਟੀ ਲਾਈਨ ਦੇ ਉੱਤੇ ਵੋਟ ਹੋਣ ਦੇ ਅਸਾਰ ਜਿਹੜੇ ਪਹਿਲਾਂ ਹੀ ਸੀਗੇ, ਅਤੇ ਇਹਨਾਂ ਦੇ ਵਿੱਚ ਜਿਹੜੇ ਸੈਨੇਟ ਜੁਡੀਸ਼ਰੀ ਕਮੇਟੀ ਦੇ ਵਿੱਚ ਮੈਜੋਰਟੀ ਜਿਹੜੇ ਉਹ ਰਿਪਬਲਿਕਨਸ ਦੀ ਸੀਗੀ। ਸੋ ਇਸ ਕਰਕੇ ਜਿਹੜੇ ਹੁਣ ਡੈਮੋਕ੍ਰੇਟਸ ਆ ਉਹਨਾਂ ਨੇ ਆਪਣਾ ਹੱਥ ਜਿਹੜਾ ਪਿੱਛੇ ਖਿੱਚ ਲਿਆ ਅਤੇ ਕਹਿੰਦੇ ਵੀ ਅਸੀਂ ਇਸ ਵੋਟ ਦਾ ਬਾਈਕਾਟ ਕਰਾਂਗੇ। ਜੀ, ਅਗਲੀ ਖਬਰ ਚਲੀਏ ਜਿਹੜੀ ਵਿਸਕੌਨਸਨ ਤੋਂ ਆ ਰਹੀ ਆ। ਵਿਸਕੌਨਸਨ ਸਟੇਟ ਦੇ ਵਿੱਚ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਕਾਫੀ ਵੱਧ ਰਹੀ ਹੈਗੀ ਆ। ਕੱਲ੍ਹ ਵਿੱਚ ਟਿਊਜ਼ਡੇ ਵਿੱਚ 4205 ਕਰੋਨਾ ਵਾਇਰਸ ਦੇ ਪੋਜ਼ੀਟਿਵ ਕੇਸ ਪਾਏ ਗਏ ਹੈਗੇ ਆ। 48 ਜਿਹੜੀਆਂ ਮੌਤਾਂ ਕੋਵਿਡ-19 ਦੇ ਨਾਲ ਹੋਈਆਂ ਹੈਗੀਆਂ। ਡੈਥ ਰੇਟ ਇੱਕ ਵਾਰੀ ਫਿਰ ਉੱਥੇ ਵੱਧ ਗਿਆ ਆ। ਪਹਿਲਾਂ ਉੱਥੇ ਜਿਹੜਾ ਡੈਥ ਰੇਟ ਸੀਗਾ ਉਹ 0.91% ਸੀ, ਹੁਣ ਉਹ ਵੱਧ ਕੇ 0.92% ਹੋ ਗਿਆ ਹੈਗਾ। ਵਿਸਕੌਨਸਨ ਸਟੇਟ ਦੇ ਵਿੱਚ ਮੌਤਾਂ ਦੀ ਗਿਣਤੀ 1681 ਜਿਹੜੀ ਆ ਹੋ ਚੁੱਕੀ ਹੈਗੀ ਆ। ਸੋ ਇਹ ਜਿਹੜਾ ਆ ਇਹ ਬੜਾ ਮੁੜ ਕੇ ਕਹਿੰਦੇ ਫਿਰ ਇਹ ਕਾਫੀ ਮਾਹੌਲ ਉੱਥੇ ਜਿਹੜਾ ਖਰਾਬ ਹੋ ਰਿਹਾ ਹੈਗਾ। ਕਈ ਸਟੇਟਾਂ ਇੰਪਰੂਵ ਕਰ ਰਹੀਆਂ, ਸਾਡੀ ਸਟੇਟ ਕੈਲੀਫੋਰਨੀਆ ਕਾਫੀ ਇੰਪਰੂਵ ਕੀਤਾ ਆ। ਕਈ ਸਟੇਟਾਂ ਦੇ ਵਿੱਚ ਜਿਹੜੀਆਂ 27 ਦੇ ਕਰੀਬ ਜਿਹੜੀਆਂ ਸਟੇਟ ਸੀਗੀਆਂ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਰਹੀ ਹੈਗੀ ਆ। ਜੀ, ਮੈਰੀਲੈਂਡ ਦੇ ਜਿਹੜੇ ਇੱਕ ਇਲੈਕਸ਼ਨ ਅਫੀਸ਼ੀਅਲਸ ਆ, ਉਹਨਾਂ ਨੇ ਐਮਰਜੈਂਸੀ ਦੇ ਵਿੱਚ ਇੱਕ ਮੀਟਿੰਗ ਉਹਨਾਂ ਨੂੰ ਸੱਦਣੀ ਪਈ, ਕਰਨੀ ਪਈ, ਜਦ ਇੱਕ ਵੀਡੀਓ ਜਿਹੜੀ ਆ ਉਹ ਵਾਇਰਲ ਹੋ ਗਈ, ਜਿਸ ਦੇ ਵਿੱਚ ਇਹ ਕਥਿਤ ਦੋਸ਼ ਸੀਗੇ ਵੀ ਬੈਲਟ ਦੇ ਨਾਲ ਜਿਹੜਾ ਮੇਲਡ ਇਨ ਬੈਲਟ ਆਇਆ ਸੀ ਉਸ ਨੂੰ ਟੈਂਪਰ ਕਰਨ ਦੀ ਇੱਕ ਇਲੈਕਸ਼ਨ ਵਰਕਰ ਦੇ ਦੁਆਰਾ ਕੋਸ਼ਿਸ਼ ਕੀਤੀ ਗਈ ਆ। ਉਸ ਤੋਂ ਬਾਅਦ ਦੇ ਵਿੱਚ ਇਨਵੈਸਟੀਗੇਸ਼ਨ ਤੋਂ ਬਾਅਦ 'ਚ ਇਹ ਚੀਜ਼ ਸਿੱਧ ਹੋਈ ਵੀ ਇੱਦਾਂ ਦਾ ਕੋਈ ਵੀ ਉਹਨਾਂ ਨੂੰ ਸਬੂਤ ਨਹੀਂ ਮਿਲਿਆ ਵੀ ਕੋਈ ਮਿਸਕੰਡਕਟ ਜਾਂ ਫਰਾਡ ਜਿਹੜਾ ਆ ਉਹ ਮੇਲਡ ਇਨ ਬੈਲਟ ਦੇ ਨਾਲ ਹੋਇਆ ਹੋਵੇ। ਮੌਂਟਗੋਮਰੀ ਕਾਊਂਟੀ ਦੇ ਵਿੱਚ ਇਹ ਘਟਨਾ ਜਿਹੜੀ ਆ ਇਹ ਵਾਪਰੀ ਆ। ਉਸ ਤੋਂ ਬਾਅਦ ਦੇ ਵਿੱਚ ਜਿਹੜੇ ਕਾਊਂਟੀ ਇਲੈਕਸ਼ਨ ਬੋਰਡ ਦੇ ਚੇਅਰਮੈਨ ਜਿਮ ਸ਼ੈਲਕ ਆ, ਉਹਨਾਂ ਨੇ ਕਿਹਾ ਵੀ ਇੱਦਾਂ ਦੀਆਂ ਚੀਜ਼ਾਂ ਆਲਰੇਡੀ ਲੋਕਾਂ ਦੇ ਮਨਾਂ ਦੇ ਵਿੱਚ ਇਸ ਭਾਵਨਾ ਨੂੰ ਹੋਰ ਪ੍ਰਬਲ ਕਰਦੀਆਂ ਆ ਵੀ ਮੇਲ ਇਨ ਵੋਟਿੰਗ ਦੇ ਵਿੱਚ ਕਿਤੇ ਨਾ ਕਿਤੇ ਫਰਾਡ ਹੋ ਸਕਦਾ ਆ, ਅਤੇ ਇਹ ਇੱਕ ਬਹੁਤ ਅਨਫੋਰਚੂਨੇਟ ਜਿਹੜੀ ਇਹ ਗੱਲ ਹੈਗੀ ਆ। ਸੋ ਇਹ ਇੱਕ ਕਹਿੰਦੇ YouTube ਦੇ ਇੱਕ ਯੂਜ਼ਰ ਦੇ ਦੁਆਰਾ ਜਿਹੜੀ ਇਹ ਵੀਡੀਓ ਆ ਉਹਦੇ ਵਿੱਚ ਪੋਸਟ ਕੀਤੀ ਗਈ ਸੀ, ਜਿਸ ਦੇ ਵਿੱਚ ਇਸ ਤਰੀਕੇ ਦੀ ਗੱਲ ਆਖੀ ਗਈ ਸੀ ਵੀ ਮੇਲਡ ਇਨ ਬੈਲਟ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਆ ਉੱਥੇ ਇੱਕ ਇਲੈਕਸ਼ਨ ਵਰਕਰ ਦੇ ਦੁਆਰਾ ਕੀਤੀ ਗਈ ਹੈਗੀ ਆ, ਜੋ ਬਾਅਦ 'ਚ ਸਿੱਧ ਨਹੀਂ ਹੋਈ। ਜੀ, ਅਗਲੀ ਖਬਰ ਵੱਲ ਚਲੀਏ। ਜਿਸ ਦਿਨ ਇਲੈਕਸ਼ਨ ਹੁੰਦੀ ਆ ਨਵੰਬਰ 3 ਨੂੰ, ਯੂਜ਼ਲੀ ਜਿਹੜੇ ਸਰੋਤੇ ਹੈਗੇ ਆ ਉਹ ਰਾਈਟ ਵੇ ਬਹਿ ਜਾਂਦੇ ਆ ਟੀਵੀਆਂ ਦੇ ਮੂਹਰੇ, ਅਤੇ ਵੀ ਇਲੈਕਸ਼ਨ ਰਿਜ਼ਲਟ ਬਹੁਤ ਛੇਤੀ ਆ ਜਾਣਗੇ। ਕਈ ਵਾਰੀ ਤਾਂ 11 ਕੁ ਵਜੇ ਤਾਈਂ 12-1 ਵਜੇ ਤੱਕ ਰਿਜ਼ਲਟ ਆ ਜਾਂਦੇ ਆ, ਪਰ ਇਸ ਵਾਰੀ ਲੱਗਦਾ ਕਹਿੰਦੇ ਰਿਜ਼ਲਟ ਕਈ ਦਿਨ ਵੀ ਲੱਗ ਸਕਦੇ ਹੈਗੇ ਆ। ਉਹਦਾ ਰੀਜ਼ਨ ਇਹ ਦੱਸਿਆ ਗਿਆ ਵੀ ਬਹੁਤ ਹੀ ਰੈਕਡ ਨੰਬਰਸ ਦੇ ਵਿੱਚ ਲੋਕਾਂ ਨੇ ਵੋਟਾਂ ਆ ਉਹ ਮੇਲ ਦੇ ਰਾਹੀਂ ਪਾਈਆਂ ਹੈਗੀਆਂ ਆ। ਈਵਨ ਦੋ ਕਈ ਸਟੇਟਾਂ ਦੇ ਵਿੱਚ ਅਲਾਓ ਕਰਦੀ ਹੈਗੀ ਆ ਉੱਥੇ ਦੇ ਜਿਹੜੇ ਰਜਿਸਟਰ ਆਫ ਵੋਟਰਸ ਆ ਵੀ ਵੋਟਾਂ ਨੂੰ ਪਹਿਲਾਂ ਹੀ ਪ੍ਰੋਸੈਸ ਕਰਨਾ ਸ਼ੁਰੂ ਕਰ ਦਿੱਤਾ ਜਾਵੇ। ਈਵਨ ਦੋ ਉਹਨਾਂ ਦੇ ਰਿਜ਼ਲਟ ਨਹੀਂ ਦੱਸੇ ਜਾ ਸਕਦੇ, ਪਰ ਜਿਹੜੀਆਂ ਕ੍ਰਿਟੀਕਲ ਬੈਟਲ ਗਰਾਊਂਡ ਸਟੇਟਸ ਹੈਗੀਆਂ 3, ਪੈਂਸਿਲਵੇਨੀਆ, ਵਿਸਕੌਨਸਨ ਅਤੇ ਮਿਸ਼ੀਗਨ, ਉੱਥੇ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੂੰ ਆਗਿਆ ਨਹੀਂ ਹੈਗੀ ਵੀ ਉਹ ਜਿਹੜੇ ਬੈਲਟਸ ਉਹਨਾਂ ਦੇ ਕੋਲ ਆਲਰੇਡੀ ਪਹੁੰਚ ਚੁੱਕੇ ਉਹਨਾਂ ਨੂੰ ਪ੍ਰੋਸੈਸ ਕਰਨ ਇਲੈਕਸ਼ਨ ਡੇ ਤੋਂ ਪਹਿਲਾਂ। ਸੋ ਇਲੈਕਸ਼ਨ ਡੇ ਵਾਲੇ ਦਿਨ ਹੀ ਉਹ ਪ੍ਰੋਸੈਸ ਕਰਨਾ ਸ਼ੁਰੂ ਕਰਨਗੇ, ਪਰ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੈਲਟਸ ਗਏ ਹੈਗੇ ਆ ਉਹਨਾਂ ਨੂੰ ਪ੍ਰੋਸੈਸ ਕਰਨ ਨੂੰ ਟਾਈਮ ਲੱਗੂਗਾ। ਸੋ ਇਲੈਕਸ਼ਨ ਰਿਜ਼ਲਟਸ ਕਹਿੰਦੇ ਵੀ ਲੱਗਦੇ ਨਹੀਂ ਇਸ ਵਾਰੀ ਨਵੰਬਰ 3 ਦੀ ਜਿਹੜੀ ਰਾਤ ਆ ਉਸ ਨੂੰ ਬਾਹਰ ਆਉਣਗੇ। ਜੀ, ਉੱਦਾਂ ਵੈਸੇ ਦੇਖਿਆ ਜਾਵੇ ਈਸਟ ਕੋਸਟ ਦੇ ਵਿੱਚ ਜਦੋਂ ਇਲੈਕਸ਼ਨ ਦਾ ਸਮਾਂ ਸਮਾਪਤ ਹੋ ਚੁੱਕਾ ਹੁੰਦਾ ਆ,
ਆਪਣੇ ਅਜੇ ਵੈਸਟ ਕੋਸਟ ਦੇ ਉੱਤੇ ਇਲੈਕਸ਼ਨ ਚੱਲ ਰਹੀ ਹੁੰਦੀ ਆ, ਉੱਥੋਂ ਰੁਝਾਨ ਆਉਣੇ ਵੀ ਸ਼ੁਰੂ ਹੋ ਜਾਂਦੇ ਆ। ਉਸ ਨੂੰ ਲੈ ਕੇ ਵੀ ਕਈ ਲੋਕ ਕਹਿੰਦੇ ਆ ਵੀ ਐਟਲੀਸਟ ਇਕੱਠੇ ਕਾਊਂਟਿੰਗ ਜਿਹੜੀ ਉਹ ਕਰਨੀ ਸ਼ੁਰੂ ਕਰਨੀ ਚਾਹੀਦੀ ਆ। ਵੀ 3 ਘੰਟੇ ਬਹੁਤ ਵੱਡਾ ਸਮਾਂ ਹੁੰਦਾ ਆ ਕਿਸੇ ਪਾਸੇ ਨੂੰ ਜੇ ਟਰਨ ਆਊਟ ਆ ਵੱਧ ਘੱਟ ਕਰਨ ਦੇ ਲਈ, ਜਾਂ ਜਿਹੜਾ ਕੋਈ ਪਿੱਛੇ ਕਰ ਰਿਹਾ ਆ ਜਾਂ ਰਹਿ ਰਿਹਾ ਆ, ਉਹ ਆਪਣੇ ਬੰਦਿਆਂ ਨੂੰ ਜਿਹੜਾ ਹੋਰ ਜਿਹੜਾ ਕਹਿ ਲਓ ਵੀ ਘਰਾਂ 'ਚੋਂ ਬਾਹਰ ਜਿਹੜਾ ਉਹ ਕੱਢ ਸਕੇ। ਸੋ ਉਹ ਵੀ ਕਈ ਚੀਜ਼ਾਂ ਜਿਹੜੀਆਂ ਦੇਖਦੇ ਨੇ ਲੋਕ। ਅਤੇ ਉੱਧਰ ਜਿੱਥੇ ਜਿੱਥੇ ਵੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਵੀ ਫਸਟ ਡੇ ਆ ਇਨ ਪਰਸਨ ਅਰਲੀ ਵੋਟਿੰਗ ਦਾ, ਉੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਕਤਾਰਾਂ ਜਿਹੜੀਆਂ ਲੋਕਾਂ ਦੀਆਂ ਲੱਗ ਰਹੀਆਂ ਨੇ। ਇਸੇ ਤਰੀਕੇ ਨਾਲ ਵੈਸਟ ਵਰਜੀਨੀਆ ਦੇ ਵੋਟਰਸ ਜਿਹੜੇ ਆ ਉਹ ਅੱਜ ਬੁੱਧਵਾਰ ਨੂੰ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇਕੱਠੇ ਹੋਏ, ਜਿੱਥੇ ਜਾ ਕੇ ਉਹਨਾਂ ਨੇ ਜਿਹੜੀਆਂ ਵੋਟਾਂ ਪਾਈਆਂ। ਸੋ ਰਾਸ਼ਟਰਪਤੀ ਟਰੰਪ ਜਾਂ ਡੈਮੋਕ੍ਰੇਟ ਦੇ ਜਿਹੜੇ ਉਹਨਾਂ ਦੇ ਆਪੋਜੀਸ਼ਨ ਦੇ ਵਿੱਚ ਆਏ ਹੋਏ ਜੋ ਬਾਈਡਨ ਆ, ਉਹਨਾਂ ਦੇ ਹੱਕ ਜਾਂ ਵਿਰੋਧ ਦੇ ਵਿੱਚ ਵੋਟਾਂ ਜਿਹੜੀਆਂ ਉੱਥੇ ਪਾਈਆਂ ਨੇ। ਸੋ ਓਵਰਆਲ ਕਹਿੰਦੇ ਮੇਲ ਇਨ ਵੋਟਿੰਗ ਜਿਹੜੀ ਆ ਉਹ ਸਲੱਗਿਸ਼ ਰਹੀ ਹੈ, ਕੋਈ ਬਹੁਤਾ ਜ਼ਿਆਦਾ ਉੱਥੇ ਤੇਜ਼ੀ ਨਹੀਂ ਹੈਗੀ, ਪਰ ਇਨ ਪਰਸਨ ਟਰਨ ਆਊਟ ਜਿਹੜਾ ਆ ਉਹ ਕਾਫੀ ਸਟਰੋਂਗ ਜਿਹੜਾ ਆ ਦੇਖਿਆ ਗਿਆ ਹੈਗਾ ਆ। ਸੋ ਇੱਦਾਂ ਦਾ ਹੀ ਇਸ਼ਾਰਾ ਜਿਹੜਾ ਆਪਾਂ ਨੂੰ ਤਕਰੀਬਨ ਹਰ ਇੱਕ ਪਾਸੇ ਜਿਹੜਾ ਉਹ ਮਿਲ ਰਿਹਾ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ ਨਾਲ ਰਿਲੇਟਡ ਹੈਗੀ ਆ। ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਨੇ ਹੂਸਟਨ ਦੇ ਵਿੱਚ ਇੱਕ ਆਫੀਸਰ ਨੂੰ ਮਾਰਨ ਦੇ ਵਜ੍ਹਾ ਕਰਕੇ ਇੱਕ ਇਲੀਗਲ ਜਿਹੜਾ ਅਨਡਾਕੂਮੈਂਟਡ ਬੰਦਾ ਆ ਉਸ ਨੂੰ ਅਰੈਸਟ ਕੀਤਾ ਹੈਗਾ। ਕਹਿੰਦੇ ਵੀ ਇਹ ਬੰਦਾ ਐਲ ਸੈਲਵਾਡੋਰ ਤੋਂ ਅਤੇ ਇਲੀਗਲੀ USA ਦੇ ਵਿੱਚ ਰਹਿ ਰਿਹਾ ਸੀ। ਜਦੋਂ ਡੋਮੈਸਟਿਕ ਵਾਇਲੈਂਸ ਦੇ ਸੰਬੰਧ ਦੇ ਵਿੱਚ ਕਾਲ ਗਈ ਟੈਕਸਸ ਦੇ ਵਿੱਚ ਘਰੋਂ, ਅਤੇ ਪੁਲਿਸ ਵਾਲਾ ਜਦੋਂ ਉੱਥੋਂ ਗਿਆ 65 ਸਾਲਾਂ ਦਾ ਸਰਜੈਂਟ ਹਾਰਲਡ ਪ੍ਰੈਸਟਨ, ਅਤੇ ਉਹਦੇ ਉੱਤੇ ਐਲਮਰ ਮੈਨਜ਼ਾਨੋ 51 ਸਾਲਾਂ ਦੇ ਨੇ ਗੋਲੀਆਂ ਚਲਾ ਦਿੱਤੀਆਂ, ਅਤੇ ਜਿਹੜਾ ਆ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ ਆਈਸ ਵਾਲਿਆਂ ਨੇ 15 ਦੇ ਕਰੀਬ ਜਿਹੜੇ ਫੋਰਨ ਸਟੂਡੈਂਟਸ ਆ ਉਹਨਾਂ ਨੂੰ ਅਰੈਸਟ ਕੀਤਾ ਹੈਗਾ। ਕਹਿੰਦੇ ਪਈ ਉਹ ਫਰੋਜੂਲੈਂਟਲੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਦੇ ਸੰਬੰਧ ਦੇ ਵਿੱਚ ਆਪਣੇ ਜਿਹੜੇ OPT ਦੇ ਅੰਡਰ ਕੰਮ ਕਰ ਰਹੇ ਸੀ। ਸਾਰੇ ਦੇ ਸਾਰੇ ਸਟੂਡੈਂਟਸ ਇਹ ਇੰਡੀਆ ਤੋਂ ਸੀ। ਕਹਿੰਦੇ ਵੀ ਗਲਤ ਜਿਹੜਾ ਆ ਪੇਪਰ ਵਰਕ ਯੂਜ਼ ਕਰਕੇ ਉਹ ਕੰਮ ਕਰ ਰਹੇ ਸੀ। ਅਤੇ ਦੂਸਰੇ ਪਾਸੇ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਹਜੇ ਵੀ ਜਿਹੜੀ ਆਈਸ ਵਾਲੇ ਆ ਉਹ ਲੋਕਾਂ ਨੂੰ ਧੜਾ ਧੜ ਡਿਪੋਰਟ ਕਰ ਰਹੇ ਹੈਗੇ ਆ। ਇਹ ਵੀ ਲੇਟੈਸਟ ਖਬਰ ਆਈ ਹੈਗੀ ਆ। ਇੰਡੀਆ ਨੂੰ 69 ਦੇ ਕਰੀਬ ਲੋਕ ਜਿਹੜੇ ਆ ਉਹ US ਵੱਲੋਂ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਡਿਪੋਰਟ ਕੀਤੇ ਗਏ ਹੈਗੇ ਆ। ਮੋਸਟਲੀ ਉਹਨਾਂ ਦੇ ਵਿੱਚ ਪੰਜਾਬੀ ਹੀ ਸੀ। ਜੀ, ਬੀਤੇ ਦਿਨਾਂ ਦੇ ਵਿੱਚ ਇੱਕ ਹੋਰ ਖੁਲਾਸੇ ਦੇ ਵਿੱਚ ਇਹ ਪਤਾ ਲੱਗਾ ਵੀ ਜਿਹੜੇ ਟੈਕਸ ਦੇ ਕੁਛ ਪੇਪਰਸ ਹੋਰ ਲੀਕ ਹੋਏ ਨੇ ਰਾਸ਼ਟਰਪਤੀ ਟਰੰਪ ਉਹਨਾਂ ਦੇ ਵਿੱਚ ਇਹ ਕਥਿਤ ਤੌਰ ਦੇ ਉੱਤੇ ਵੀ ਦਾਅਵਾ ਹੈਗਾ ਵੀ ਚਾਈਨਾ ਦੇ ਵਿੱਚ ਵੀ ਰਾਸ਼ਟਰਪਤੀ ਟਰੰਪ ਹੁਣਾਂ ਦਾ ਖੁਦ ਦਾ ਅਕਾਊਂਟ ਜਿਹੜਾ ਹੈਗਾ। ਇਸੇ ਦੇ ਉੱਤੇ ਅੱਜ ਜਿਹੜੇ ਬਰਾਕ ਓਬਾਮਾ ਵੀ ਜਿਹੜੇ ਪੈਂਸਲਵੇਨੀਆ 'ਚ ਗਏ ਸੀ ਜੋ ਬਾਈਡਨ ਦੀ ਸਪੋਰਟ ਕਰਨ ਦੇ ਲਈ, ਉਹਨਾਂ ਨੇ ਜਿਹੜਾ ਕਾਫੀ ਕੁਛ ਬੋਲਿਆ। ਉਹ ਕਹਿੰਦੇ ਵੀ ਇਹ ਰਿਐਲਿਟੀ ਸ਼ੋ ਨਹੀਂ, ਇਹ ਰਿਐਲਿਟੀ ਜਿਹੜੀ ਹੈਗੀ ਆ। ਕਿਤੇ ਕਿਤੇ ਉਹਨਾਂ ਨੇ ਜਿਹੜੇ ਆ ਟਰੰਪ ਹੁਣਾਂ ਦੇ ਉੱਤੇ ਉਹਨਾਂ ਦੀ ਪ੍ਰੈਜ਼ੀਡੈਂਸੀ ਦੇ ਉੱਤੇ ਜਿਹੜੀਆਂ ਟਿੱਪਣੀਆਂ ਵੀ ਕੀਤੀਆਂ, ਅਤੇ ਕਹਿੰਦੇ ਜੇ ਕਿਤੇ ਮੇਰਾ ਅਕਾਊਂਟ ਹੁੰਦਾ ਤਾਂ ਮੈਨੂੰ ਇਹਨਾਂ ਨੇ ਬੀਜਿੰਗ ਬੈਰੀ ਕਹਿਣਾ ਸੀਗਾ, ਅਤੇ ਹੁਣ ਇਹਨਾਂ ਦਾ ਨਿਕਲਿਆ ਅਤੇ ਸਾਰੇ ਜਾਣਿਆਂ ਨੇ ਕਿਤੇ ਨਾ ਕਿਤੇ ਚੁੱਪੀ ਜਿਹੜੀ ਆ ਉਹ ਧਾਰ ਕੇ ਰੱਖੀ ਹੋਈ ਆ। ਸੋ ਆਲਰੇਡੀ ਆਪਾਂ ਦੇਖਿਆ ਵੀ ਜਿਹੜੀ ਹੰਟਰ ਬਾਈਡਨ ਵਾਲੀ ਜਿਹੜੀ ਇਹਨਾਂ ਨੇ ਇੱਕ ਛੱਡੀ ਸੀਗੀ ਖਬਰ, ਉਹ ਬਾਅਦ ਦੇ ਵਿੱਚ ਜਿਹੜੀ ਉਹ ਝੂਠੀ ਉਹੀ ਜਿਹੜੀ ਉਹ ਨਿਕਲੀ। ਕਿਸੇ ਪਾਸਿਓਂ ਵੀ ਉਸ ਦੇ ਵਿੱਚ ਸੱਚਾਈ ਜਿਹੜੀ ਆ ਉਹ ਆਈ ਨਹੀਂ। ਇਹਨਾਂ ਨੇ ਟਰਾਈ ਬਹੁਤ ਕੁਛ ਕੀਤੀ ਸੀਗੀ GOP ਵਾਲਿਆਂ ਨੇ ਵੀ ਇਸ ਨੂੰ ਅਕਤੂਬਰ ਦਾ ਸਰਪ੍ਰਾਈਜ਼ ਦੇ ਵਜੋਂ ਜਿਹੜਾ ਉਹ ਛੱਡਿਆ ਜਾਵੇ, ਪਰ ਕਿਤੇ ਨਾ ਕਿਤੇ ਉਹ ਗੱਲ ਜਿਹੜੀ ਉਹਨਾਂ ਦੀ ਬਣੀ ਨਹੀਂ। ਉੱਧਰ ਜਿਹੜਾ ਰੂਡੀ ਗੁਲਿਆਨੀ ਜਿਹੜਾ ਇੱਕ ਟਾਈਮ ਦੇ ਉੱਤੇ ਅਮੈਰੀਕਾਜ਼ ਮੇਅਰ ਦੇ ਵਜੋਂ ਜਾਣਿਆ ਜਾਂਦਾ ਸੀਗਾ, ਹੁਣ ਕਹਿੰਦੇ ਵੀ ਰੂਡੀ ਗੁਲਿਆਨੀ ਦੇ ਹਾਲਾਤ ਜਿਹੜੇ ਬਹੁਤੇ ਚੰਗੇ ਨਹੀਂ ਆ। ਉਸ ਦੇ ਕਹਿ ਲਓ ਵੀ ਕੱਦ ਕਾਫੀ ਜ਼ਿਆਦਾ ਜਿਹੜਾ ਉਹ ਛੋਟਾ ਹੋ ਚੁੱਕਾ ਹੈ। ਕਈ ਜਿਹੜੀਆਂ ਉਸ ਦੀਆਂ ਗਲਤੀਆਂ, ਕਈ ਉਸ ਦੀਆਂ ਜਿਹੜੀਆਂ ਗੱਲਾਂ ਆ ਉਹਨਾਂ ਦੀਆਂ ਜਿਹੜੀਆਂ ਮਾਫਕ ਲੋਕਾਂ ਨੂੰ ਜਿਹੜੀਆਂ ਉਹ ਨਹੀਂ ਬੈਠ ਰਹੀਆਂ। ਅਗਲੀ ਖਬਰ ਵੱਲ ਚਲੀਏ, ਜਿਹੜੀ ਕਹਿੰਦੇ ਵੀ ਇੱਕ ਵਾਰੀ ਫਿਰ ਇੱਕ ਬਹੁਤ ਵੱਡਾ ਇਨਵਾਇਰਮੈਂਟਲ ਡਿਜ਼ਾਸਟਰ ਆ ਸਕਦਾ ਆ। ਵੈਨਜ਼ੂਏਲਾ ਦਾ ਇੱਕ ਵੈਸਲ ਜਿਹੜਾ ਕਿ 1.3 ਮਿਲੀਅਨ ਬੈਰਲਸ ਆਇਲ ਦੇ ਲੈ ਕੇ ਇੱਕ ਜਗ੍ਹਾ ਦੇ ਉੱਤੇ ਖੜਾ ਆ, ਆਲਰੇਡੀ ਉਸਨੇ ਟਿਲਟ ਕਰਨਾ ਸ਼ੁਰੂ ਕਰ ਦਿੱਤਾ ਆ। ਅਤੇ ਇਹ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਕੈਟਾਸਟ੍ਰੋਫਿਕ ਆਇਲ ਸਪਿਲ ਹੋ ਸਕਦਾ ਆ। 80 ਮਿਲੀਅਨ ਗੈਲਨਸ ਇਹ ਕੈਰੀ ਕਰ ਰਿਹਾ ਹੈਗਾ, ਅਤੇ ਲਗਭਗ 2 ਸਾਲਾਂ ਤੋਂ ਇਹਨੂੰ ਗੁਲਫ ਆਫ ਪਾਰੀਆ ਦੇ ਵਿੱਚ ਪਾਰਕ ਕੀਤਾ ਗਿਆ ਹੈਗਾ। ਜਿਹੜੇ ਲੋਕਲ ਉੱਥੇ ਦੇ ਪੋਲੀਟੀਸ਼ੀਅਨ ਅਤੇ ਐਕਟਿਵਿਸਟ ਗਰੁੱਪ ਹੈਗੇ ਆ, ਉਹਨਾਂ ਨੇ ਇਹ ਕਿਹਾ ਜਿਹੜਾ ਇਹ ਸ਼ਿਪ ਜਿਸ ਦਾ ਨਾਂ ਨਵਰੀਮਾ ਕਰਕੇ ਦੱਸਿਆ ਗਿਆ ਆ,
ਕਰੂਡ ਆਇਲ ਹੈਗਾ ਆ, ਤੇ ਇਹ ਕਿਸੇ ਟਾਈਮ ਵੀ ਡੁੱਬ ਸਕਦਾ ਆ। ਇਹਦੇ ਨਾਲ 5 ਟਾਈਮ ਜ਼ਿਆਦਾ ਜਿਹੜਾ ਨੁਕਸਾਨ ਹੋਊਗਾ ਜਦੋਂ ਐਕਸਨ ਵਰਲਡੀਜ਼ ਜਦੋਂ ਸਪਿਲ ਹੋਇਆ ਸੀ 1999 ਦੇ ਵਿੱਚ, ਉਹਦੇ ਨਾਲੋਂ। ਸੋ ਵੈਨਜ਼ੂਏਲਾ ਦੇ ਨਾਲ ਸਾਰਿਆਂ ਨੂੰ ਪਤਾ ਹੀ ਆ ਵੀ USA ਦੇ ਰਿਲੇਸ਼ਨ ਵੀ ਗੁੱਡ ਨਹੀਂ ਹੈਗੇ। ਸੋ ਇਸੇ ਚੱਕਰ ਦੇ ਵਿੱਚ ਇਹ ਜਿਹੜਾ ਵੈਸਲ ਆ ਇਹ ਉੱਥੇ ਹੀ ਖੜਾ ਹੈਗਾ, ਪਰ ਇਹ ਜੇ ਕਿਤੇ ਸਪਿਲ ਕਰ ਜਾਂਦਾ ਤਾਂ ਫਿਰ ਇਹ ਬਹੁਤ ਹੀ ਜਿਹੜੀ ਮਾੜੀ ਗੱਲ ਹੋਊਗੀ। ਕਹਿੰਦੇ ਵੀ ਬਹੁਤ ਹੀ ਵਧੀਆ ਏਰੀਆ ਹੈਗਾ ਜਿੱਥੇ ਇਹ ਖੜਾ ਹੈਗਾ ਆ ਇਨਵਾਇਰਮੈਂਟਸ ਦੇ ਲਈ, ਪਰ ਜੇ ਸਪਿਲ ਹੋ ਜਾਂਦਾ ਤਾਂ ਉਹਦਾ ਬਹੁਤ ਨੁਕਸਾਨ ਹੋਊਗਾ। ਜੀ, ਬਿਲਕੁਲ। ਅਗਲੀ ਗੱਲ ਕਰਦੇ ਜਾਈਏ, ਕੱਲ੍ਹ ਜਿੱਦਾਂ ਆਪਾਂ ਦੱਸਿਆ ਸੀ ਗੂਗਲ ਦੇ ਉੱਤੇ ਐਂਟੀ ਟਰਸਟ ਲਾਅ ਦੇ ਅਧੀਨ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਲਾਸੂਟ ਜਿਹੜੇ ਆ ਉਹ ਫਾਈਲ ਕੀਤੇ ਗਏ ਹੈਗੇ ਆ। US ਜਸਟਿਸ ਡਿਪਾਰਟਮੈਂਟ ਦੇ 11 ਹੋਰ ਸਟੇਟ ਦੇ ਅਟਰਨੀਜ਼ ਆ, ਉਹਨਾਂ ਨੇ ਇੱਕ ਬਲੌਕਬਸਟਰ ਲਾਸੂਟ ਕਹਿੰਦੇ ਆ ਗੂਗਲ ਦੇ ਖਿਲਾਫ ਫਾਈਲ ਕੀਤਾ ਹੈ। ਉਹਨਾਂ 'ਤੇ ਦੋਸ਼ ਜਿਹੜੇ ਲਾਏ ਆ ਕਥਿਤ ਤੌਰ ਦੇ ਉੱਤੇ ਵੀ ਇਲੀਗਲੀ ਜਿਹੜੀ ਇੱਕ ਹਿਸਾਬ ਦੇ ਨਾਲ ਮੋਨੋਪਲੀ ਜਿਹੜੀ ਆ ਉਹਨਾਂ ਨੇ ਬਣਾਈ ਹੋਈ ਆ ਇੰਟਰਨੈੱਟ ਸਰਚ ਦੇ ਉੱਤੇ। ਸੋ ਵਾਸ਼ਿੰਗਟਨ DC ਦੇ ਦੁਆਰਾ ਇਹਨਾਂ ਟੈਕ ਜਾਇੰਟਸ ਦੇ ਉੱਤੇ ਸ਼ਿਕੰਜਾ ਕੱਸਣ ਦੀਆਂ ਬਹੁਤ ਸਾਰੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਲਗਾਤਾਰ ਕੀਤੀਆਂ ਜਾ ਰਹੀਆਂ ਆ। ਇਹ ਉਹਨਾਂ ਦੇ ਵਿੱਚੋਂ ਇੱਕ ਹੋਰ ਕੋਸ਼ਿਸ਼ ਦੇ ਵਜੋਂ ਵੀ ਇਸ ਨੂੰ ਦੇਖਿਆ ਜਾ ਰਿਹਾ ਹੈਗਾ ਆ। ਰਾਈਟ ਨਾਓ US ਦੇ ਵਿੱਚ ਇੰਟਰਨੈੱਟ ਸਰਚ ਦਾ 80% ਮਾਰਕੀਟ ਸ਼ੇਅਰ ਜਿਹੜਾ ਉਹ ਗੂਗਲ ਦੇ ਕੋਲ ਆ। ਆਪਾਂ ਵੀ ਜਾਂ ਕੋਈ ਵੀ ਜਦੋਂ ਗੱਲ ਕਰਦਾ ਕੋਈ ਚੀਜ਼ ਲੱਭਣੀ ਹੁੰਦੀ ਹੈ ਤਾਂ ਹਰ ਕੋਈ ਇਹੀ ਆਖਦਾ ਆ ਵੀ ਜਾ ਕੇ ਗੂਗਲ ਕਰ ਲਓ। ਸਰਚ ਸ਼ਬਦ ਜਿਹੜਾ ਉਹ ਬਾਅਦ ਦੇ ਵਿੱਚ ਲੋਕ ਜਿਹੜਾ ਆ ਉਹ ਵਰਤਦੇ ਨੇ। ਸੋ ਸਿਨੋਨਿਮਸ ਹੋ ਚੁੱਕਾ ਹੈ ਇੰਟਰਨੈੱਟ ਸਰਚ ਦੇ ਨਾਲ ਵੀ ਗੂਗਲ ਹੀ ਜਿਹੜਾ ਆ ਉਹ ਵਰਤਿਆ ਜਾਂਦਾ ਹੈਗਾ ਆ। ਸੋ ਦੇਖਦੇ ਹਾਂ ਵੀ ਗੂਗਲ ਵਾਲੇ ਇਸ ਫਾਈਟ ਦੇ ਵਿੱਚ ਹੋਰ ਅੱਗੇ ਕੀ ਜਿਹੜਾ ਉਹ ਲੈ ਕੇ ਆਉਂਦੇ ਨੇ। ਨੋ ਡਾਊਟ ਇਹ ਟੈਕਨੀਕਲ ਜਾਇੰਟਸ ਇੰਨੇ ਕੁ ਵੱਡੇ ਜਿਹੜੇ ਹੋ ਚੁੱਕੇ ਆ ਵੀ ਇਹਨਾਂ ਨੂੰ ਹਰਾਉਣਾ ਵੀ ਸਰਕਾਰਾਂ ਦੇ ਲਈ ਵੀ ਹਰਾਉਣਾ ਇਹਨਾਂ ਨੂੰ ਕਾਫੀ ਔਖਿਆਂ ਜਿਹੜਾ ਆ ਉਹ ਗੱਲ ਬਣੀ ਹੋਈ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਸੈਕਟਰੀ ਐਲੈਕਸ ਅਜ਼ਰ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਕਰੋਨਾ ਵਾਇਰਸ ਦਾ ਵੈਕਸੀਨ ਆ, ਜਿਹੜਾ ਟੀਕਾ ਆ, ਉਹ ਮਾਰਚ ਵਿੱਚ ਲਗਭਗ ਹਰ ਇੱਕ ਅਮਰੀਕਨ ਨੂੰ ਅਵੇਲੇਬਲ ਹੋਊਗਾ। ਜਨਵਰੀ ਦੇ ਐਂਡ ਤੱਕ ਕਹਿੰਦੇ ਵੀ ਜਿਹੜੇ ਜਿੰਨੇ ਵੀ ਸੀਨੀਅਰ ਸਿਟੀਜ਼ਨਸ ਹੈਗੇ ਆ, ਹੈਲਥ ਕੇਅਰ ਵਰਕਰਸ ਆ ਜਾਂ ਫਸਟ ਰਿਸਪੋਂਡਰਸ ਆ, ਉਹਨਾਂ ਨੂੰ ਅਵੇਲੇਬਲ ਹੋਊਗਾ। ਤੇ ਐਂਡ ਆਫ ਲੇਟ ਆਫ ਮਾਰਚ ਜਾਂ ਅਰਲੀ ਆਫ ਅਪ੍ਰੈਲ ਦੇ ਵਿੱਚ ਹਰ ਇੱਕ ਦੇ ਲਈ ਇਹ ਟੀਕਾ ਅਵੇਲੇਬਲ ਹੋਊਗਾ। ਜੀ, ਉੱਦਾਂ ਜੇ ਕਿਹਾ ਜਾਵੇ ਟਰੰਪ ਐਡਮਿਨਿਸਟ੍ਰੇਸ਼ਨ ਤੇ ਰਾਸ਼ਟਰਪਤੀ ਟਰੰਪ ਕਹਿ ਰਹੇ ਸੀਗੇ ਵੀ ਨਵੰਬਰ ਤੋਂ ਪਹਿਲਾਂ ਵੀ ਟੀਕਾ ਜਿਹੜਾ ਉਹ ਆ ਜਾਣਾ, ਪਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਪਿੱਛੇ ਪੈ ਗਈਆਂ ਕਿਉਂਕਿ ਕਈ ਟਰਾਇਲਸ ਆ ਉਹਨਾਂ ਨੂੰ ਜਿਹੜੇ ਵਿਚਾਲੇ ਹੀ ਜਿਹੜਾ ਕੁਛ ਚਿਰ ਦੇ ਲਈ ਵਿਰਾਮ ਲਾਉਣਾ ਪਿਆ ਕਿਉਂਕਿ ਜਿਨ੍ਹਾਂ ਨੂੰ ਉਹ ਵੈਕਸੀਨਸ ਦੇ ਕੇ ਟਰਾਇਲ ਕੀਤੇ ਜਾ ਰਹੇ ਸੀ ਉਹਨਾਂ ਦੀ ਸਿਹਤ ਦੇ ਵਿੱਚ ਵਿਗਾੜ ਹੋਇਆ ਸੀ। ਹੁਣ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਜਿਹੜਾ ਹੋ ਚੁੱਕਾ ਆ। ਅਤੇ ਉੱਧਰ ਕੈਲੀਫੋਰਨੀਆ ਨੇ ਕੋਵਿਡ ਦੇ ਕਰਕੇ ਇਹ ਚੀਜ਼ਾਂ ਆਖੀਆਂ ਵੀ ਕਈ ਸਟੇਡੀਅਮਸ ਜਾਂ ਸਪੋਰਟਸ ਇਵੈਂਟਸ ਦੇ ਵਿੱਚ ਦਰਸ਼ਕਾਂ ਨੂੰ ਜਾਣ ਦਾ ਹੁਣ ਮੌਕਾ ਜਿਹੜਾ ਉਹ ਮਿਲੂਗਾ, ਪਰ ਕਾਫੀ ਘੱਟ ਪ੍ਰਤੀਸ਼ਤ ਜਿਹੜਾ ਹੋਊਗਾ, ਘੱਟ ਫੀਸਦੀ ਲੋਕਾਂ ਨੂੰ ਜਾਣ ਦਾ ਹੋਊਗਾ। ਉਹ ਪਰ ਸੈਨ ਫਰਾਂਸਿਸਕੋ ਕਾਊਂਟੀ ਅਧਿਕਾਰੀਆਂ ਨੇ, ਹੈਲਥ ਅਧਿਕਾਰੀਆਂ ਨੇ ਕਿਹਾ ਵੀ ਅਸੀਂ ਇੱਥੇ ਆਪਣੇ ਜਿਹੜਾ ਆ ਉਹ ਅਜੇ ਨਹੀਂ ਸ਼ੁਰੂ ਕਰਨ ਦੇਵਾਂਗੇ। ਇਸੇ ਦੇ ਕਰਕੇ ਜਿਹੜੇ ਸੈਨ ਫਰਾਂਸਿਸਕੋ ਦੇ 49ers ਦੀ ਫੁੱਟਬਾਲ ਟੀਮ ਅਤੇ ਸੈਂਟਾ ਕਲਾਰਾ ਕਾਊਂਟੀ ਦੇ ਹੈਲਥ ਅਧਿਕਾਰੀਆਂ ਦੇ ਸਿੰਘ ਜਿਹੜੇ ਆਪਸ ਦੇ ਵਿੱਚ ਫਸੇ ਹੋਏ ਨੇ। ਕਾਊਂਟੀ ਅਧਿਕਾਰੀ ਹੈਲਥ ਦੇ ਕਹਿ ਰਹੇ ਨੇ ਵੀ ਅਗਲੇ ਸਾਲ ਦੇ ਵਿੱਚ ਹੀ ਹੁਣ ਅਸੀਂ ਦਰਸ਼ਕਾਂ ਨੂੰ ਇੱਥੇ ਜਿਹੜੀਆਂ ਹੋ ਰਹੀਆਂ ਸਪੋਰਟਿੰਗ ਇਵੈਂਟਸ ਆ, ਲਾਈਵ ਇਵੈਂਟਸ ਆ, ਉਹਨਾਂ ਅਰੀਨਾਜ਼ ਦੇ ਵਿੱਚ ਜਿਹੜਾ ਉਹ ਜਾਣ ਦੇਵਾਂਗੇ। ਸੋ ਦੇਖਦੇ ਹਾਂ ਵੀ ਇਹ ਜਿਹੜੀ ਗੱਲ ਆ ਕਿੱਥੇ ਤੱਕ ਅੱਗੇ ਵੱਧ ਕੇ ਜਾਂਦੀ ਆ। ਅਤੇ ਮਾਰਕੀਟ ਦੇ ਬਾਰੇ ਸਾਂਝੀ ਕਰਨੀ ਆ ਜਿਹੜੇ ਸੈਕਰਾਮੈਂਟੋ ਏਰੀਏ 'ਚ ਆਪਣੇ ਸਰੋਤੇ ਰਹਿੰਦੇ ਆ। ਫ੍ਰਿਜ਼ਨੋ ਕਾਊਂਟੀ ਨੇ ਪਿਛਲੇ ਮਹੀਨਿਆਂ ਦੇ ਵਿੱਚ ਵੱਖ-ਵੱਖ ਇੰਡੀਵਿਜੂਅਲ ਲੈਵਲ ਦੇ ਉੱਤੇ ਲੋਕਾਂ ਨੂੰ ਰੈਂਟ ਦੇ ਲਈ ਕਾਫੀ ਹੈਲਪ ਕੀਤੀ ਸੀ। $1000 $3000 ਜਿਹਦੇ ਵਿੱਚ ਜਗਾਰਾ ਵਾਲਿਆਂ ਨੇ ਕਾਫੀ ਹੈਲਪ ਕੀਤੀ ਸੀ ਐਪਲੀਕੇਸ਼ਨਾਂ ਫਿਲ ਆਊਟ ਕਰਨ ਦੇ ਨਾਲ ਦੀ ਨਾਲ ਬਿਜ਼ਨਸਿਸ ਨੂੰ $5000 ਤੋਂ ਲੈ ਕੇ $25000 ਤੱਕ ਵੀ ਕਈਆਂ ਨੂੰ ਉੱਥੇ ਜਿਹੜੇ ਗ੍ਰਾਂਟਸ ਆ ਉਹ ਦਿੱਤੀਆਂ ਗਈਆਂ ਸੀਆਂ। ਸੋ ਇਸੇ ਤਰ੍ਹਾਂ ਸੈਕਰਾਮੈਂਟੋ ਜਿਹੜਾ ਆ ਉਹ ਵੀ ਕੱਲ੍ਹ ਤੋਂ ਸਵੇਰ ਤੋਂ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਜਿਹੜੀਆਂ ਗ੍ਰਾਂਟਸ ਆ ਲੋਕਾਂ ਨੂੰ ਦੇ ਰਿਹਾ ਜਿਹੜੇ ਅਫੈਕਟ ਹੋਏ ਕੋਵਿਡ ਫਾਈਨੈਂਸ਼ੀਅਲ ਹੈਲਪ ਕਹਿ ਸਕਦੇ ਹਾਂ ਆਪਾਂ। ਉਹਨਾਂ ਨੇ ਇੱਕ ਫਾਊਂਡੇਸ਼ਨ ਨਾਲ ਰਲ ਕੇ ਸ਼ੁਰੂ ਕੀਤੀ ਆ ਜਿਹਦੇ ਵਿੱਚ ਇੰਡੀਵਿਜੂਅਲ ਲੈਵਲ 'ਤੇ $1000 ਮਿਲ ਸਕਦਾ ਅਤੇ ਫੈਮਿਲੀ ਲੈਵਲ 'ਤੇ ਜਿਹੜਾ $3000 ਮਿਲ ਸਕਦਾ ਹੈਗਾ। ਉਹਦੇ ਬਾਰੇ ਡਿਟੇਲ ਆਪਾਂ ਕੱਲ੍ਹ ਵਾਲਾ ਜਿਹੜਾ ਸਵੇਰ ਦਾ ਪ੍ਰੋਗਰਾਮ ਆ ਉਹਦੇ ਵਿੱਚ ਦੱਸਾਂਗੇ ਕਿਉਂਕਿ ਕੱਲ੍ਹ ਸਵੇਰ ਨੂੰ ਹੀ ਉਹਨਾਂ ਨੇ ਜਿਹੜੀ ਐਪਲੀਕੇਸ਼ਨ ਲਾਂਚ ਕਰਨੀ ਆ। ਸੋ ਜੋ ਕੋਈ ਆਪਣਾ ਪੰਜਾਬੀ ਭੈਣ ਭਰਾ ਰੀਅਲੀ
ਅਫੈਕਟ ਹੋਇਆ, ਉਹਦੀ ਇਨਕਮ ਤੇ ਬਹੁਤ ਅਸਰ ਪਿਆ ਤੇ ਉਹ ਅਪਲਾਈ ਕਰ ਸਕਦੇ ਹੈਗੇ ਆ। ਜੀ, ਜਾਣ ਤੋਂ ਪਹਿਲਾਂ ਸਟਾਕ ਮਾਰਕੀਟ ਦਾ ਦੱਸ ਦੇਈਏ। ਅੱਜ ਜਿਹੜੀ ਮਾਰਕੀਟ ਆ 0.35% ਜਿਹੜੀ ਉਹ ਥੱਲੇ ਗਈ, ਤਕਰੀਬਨ 98 ਪੁਆਇੰਟਾਂ ਦਾ ਘਾਟਾ ਹੋਇਆ। ਡਾਓ ਜੋਨਸ 28,210 ਦੇ ਉੱਤੇ ਮਾਰਕੀਟ ਇਹ ਕਲੋਜ਼ ਹੋਈ। ਨੈਸਡੈਕ ਦੇ ਵਿੱਚ 32 ਪੁਆਇੰਟ ਡਿੱਗੇ, 11,485 ਦੇ ਉੱਤੇ ਇਹ ਕਲੋਜ਼ ਹੋਇਆ। S&P ਦੇ ਵਿੱਚ 7 ਪੁਆਇੰਟਾਂ ਦਾ ਗਿਰਾਵਟ ਹੋਈ, 3435 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਸੋਨਾ ਦਾ ਭਾਅ $1924 ਪ੍ਰਤੀ ਆਊਂਸ ਰਿਹਾ। ਇੱਕ ਯੂਐਸ ਡਾਲਰ ਦੀ ਕੀਮਤ $1 ਤੇ 31 ਸੈਂਟ ਕੈਨੇਡੀਅਨ ਡਾਲਰ ਦੇ ਬਰਾਬਰ ਰਹੀ ਆ ਤੇ ਇੱਕ ਯੂਐਸ ਡਾਲਰ ਦੀ ਕੀਮਤ ਇੰਡੀਅਨ ਰੁਪਈਏ ਦੀ ਜੇ ਦੇਖਿਆ ਜਾਵੇ ₹73.54 ਰਹੀ ਆ। ਜੀ, ਤੇ ਹੁਣ ਇੱਥੇ ਸਮਾਪਤੀ ਆ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਰੇਡੀਓ USA।